ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 28 ਮਾਰਚ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਪਾਕਿਸਤਾਨ ਦੀ ਵਜ਼ਾਰਤ ਖਾਰਜਾ ਫੋਰਨ ਆਫਿਸ ਦਾ ਬਿਆਨ ਹੈ, ਜਿਹੜਾ ਕਿ ਆਰਮੀ ਚੀਫ ਦੇ ਖਿਲਾਫ ਜਿਹੜੀ ਇੱਕ ਕਰਾਰਦਾਦ ਅਮਰੀਕਾ ਦੇ ਵਿੱਚ ਕਾਂਗਰਸਮੈਨ ਜੋ ਵਿਲਸਨ ਤੇ ਕਾਂਗਰਸਮੈਨ ਪਨੇਟਾ ਨੇ ਜਮ੍ਹਾਂ ਕਰਵਾਈ ਹੈ, ਜਿਹਦੇ ਵਿੱਚ ਉਹਨਾਂ ਨੇ US ਕਾਂਗਰਸ ਦੇ ਕੋਲੋਂ ਗੁਜ਼ਾਰਿਸ਼ ਕੀਤੀ ਹੈ ਕਿ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਦੇ ਖਿਲਾਫ ਸਫਰੀ ਪਾਬੰਦੀਆਂ ਲਾਤੀਆਂ ਜਾਣ। ਮਤਲਬ ਕਿ ਇਹਦੋਂ ਬਾਅਦ ਉਹ ਨਾ ਅਮਰੀਕਾ 'ਚ ਤਸ਼ਰੀਫ ਲਿਆ ਸਕਣ, ਉਹਨਾਂ ਦਾ ਜਿਹੜਾ ਪਹਿਲਾਂ ਵੀਜ਼ਾ ਲੱਗਾ ਉਹ ਕੈਂਸਲ ਕਰ ਦਿੱਤਾ ਜਾਏ ਅਤੇ ਨਵਾਂ ਵੀਜ਼ਾ ਉਹਨਾਂ ਨੂੰ ਦਿੱਤਾ ਨਾ ਜਾਏ। ਇਹ ਜਦੋਂ ਸਫਰੀ ਪਾਬੰਦੀਆਂ ਲੱਗਦੀਆਂ ਨੇ ਤਾਂ ਇਹ ਬੜੀਆਂ ਖਤਰਨਾਕ ਪਾਬੰਦੀਆਂ ਹੁੰਦੀਆਂ ਨੇ। ਇਹਦਾ ਮਤਲਬ ਸਿਰਫ ਇਹ ਹੀ ਨਹੀਂ ਹੁੰਦਾ ਕਿ ਵੀਜ਼ਾ ਹੀ ਕੈਂਸਲ ਹੋ ਜਾਏ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਕੋਈ ਅਕਾਊਂਟ, ਜਿਹੜੀ ਕੋਈ ਜਾਇਦਾਦ ਅਮਰੀਕਾ ਦੇ ਵਿੱਚ ਇਹਨਾਂ ਦੇ ਨਾਲ ਰਿਲੇਟਡ ਹੋਏਗੀ ਉਹ ਵੀ ਜ਼ਬਤ ਹੋ ਜਾਏਗੀ। ਆਉਣ ਵਾਲੇ ਵਕਤ ਦੇ ਵਿੱਚ ਵੀ ਕੋਈ ਜਾਇਦਾਦ ਨਹੀਂ ਲੈ ਸਕਦੇ ਜਦੋਂ ਤੱਕ ਕਿ ਪਾਬੰਦੀ ਹਟੇ ਨਾ। ਇਸ ਲਈ ਇਹ ਬੜਾ ਸਖਤ ਕਿਸਮ ਦੀ ਤੁਸੀਂ ਇਹ ਕਹੋ ਕਿ ਇੱਕ ਇਕਦਾਮ ਹੁੰਦਾ ਔਰ ਅਮੂਮੀ ਤੌਰ ਦੇ ਉੱਤੇ ਜਾਂ ਤਾਂ ਅਮਰੀਕਾ ਦੀ ਰਿਆਸਤ ਦੇ ਨਾਲ ਕਿਸੇ ਦੀ ਦੁਸ਼ਮਣੀ ਹੋਵੇ ਜਾਂ ਉਹਨੇ ਇਨਸਾਨੀ ਹਕੂਕ ਦੀ ਬੜੀ ਕੋਈ ਸਖਤ ਖਿਲਾਫ ਵਰਜ਼ੀ ਜਾਂ ਕੋਈ ਹੋਰ ਬੜਾ ਵੱਡਾ ਜੁਰਮ ਕੀਤਾ ਹੋਵੇ ਅਤੇ ਫਿਰ ਉਹਦੇ ਖਿਲਾਫ ਇਹੋ ਜਿਹੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਨੇ। ਜਿਹੜੇ ਕਾਂਗਰਸਮੈਨ ਜੋ ਵਿਲਸਨ ਨੇ ਉਹ ਬੜੇ ਚਿਰ ਦੇ ਲਿਖ ਰਹੇ ਸਨ ਫਰੀ ਇਮਰਾਨ ਖਾਨ, ਅਤੇ ਨਾਲ ਉਹ ਬੜੇ ਚਿਰੋਕਣੇ ਉਹ ਜਨਰਲ ਆਸਿਮ ਮੁਨੀਰ ਸਾਹਿਬ ਦੇ ਉੱਤੇ ਜਿਹੜਾ ਉਹ ਕਾਫੀ ਤਨਕੀਦ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਇਮਰਾਨ ਖਾਨ ਨੂੰ ਉਹਨਾਂ ਨੇ ਨਾ ਹੱਕ ਕੈਦ ਕੀਤਾ ਹੋਇਆ ਅਤੇ ਉਹ ਜ਼ੁਲਮ ਦੇ ਪਹਾੜ ਤੋੜੀ ਜਾ ਰਹੇ ਨੇ। ਸਿਰਫ ਉਹ ਹੀ ਨਹੀਂ, ਇਸ ਤੋਂ ਪਹਿਲਾਂ ਚੇਤੇ ਕਰੋ ਕਿ ਰਿਚਰਡ ਗ੍ਰੈਨਲ ਸਾਹਿਬ ਨੇ ਵੀ ਚੰਗੇ ਟਵੀਟ ਜਿਹੜੇ ਨੇ ਧੂਆਂਦਾਰ ਕਿਸਮ ਦੇ ਟਵੀਟ ਕੀਤੇ ਸਨ। ਅਤੇ ਜ਼ਲਮੇ ਖਲੀਲਜ਼ਾਦ ਸਾਹਿਬ ਜਿਹੜੇ ਹਾਲ ਹੀ ਦੇ ਵਿੱਚ ਅਫਗਾਨਿਸਤਾਨ ਆਏ ਸਨ ਅਤੇ ਉੱਥੇ ਆ ਕੇ ਉਹਨਾਂ ਨੇ ਤਾਲਿਬਾਨ ਦੇ ਨਾਲ ਗੱਲਬਾਤ ਮੁਕਾਈ ਸੀ ਅਤੇ ਉਹਦੇ ਨਾਲ ਹੀ ਜਿਹੜਾ ਇੱਕ ਨਵਾਂ ਚੈਪਟਰ ਅਸੀਂ ਸ਼ੁਰੂ ਕਰਨ ਜਾ ਰਹੇ ਸਾਂ ਵੀ ਅਸੀਂ ਚਾਹੁੰਦੇ ਸਾਂ ਵੀ ਅਸੀਂ ਅਫਗਾਨਿਸਤਾਨ ਜਾਈਏ ਅਤੇ ਉੱਥੇ ਜੰਗ ਸ਼ੰਗ ਸ਼ੁਰੂ ਕਰੀਏ। ਚੇਤੇ ਕਰੋ ਕਿ ਇਰਫਾਨ ਸਦੀਕੀ ਸਾਹਿਬ ਜਿਹੜੇ ਕਿ ਸਾਡੇ ਆਰਮੀ ਚੀਫ ਸਾਹਿਬ ਦੇ ਉਸਤਾਦ ਮੁਹਤਰਮ ਵੀ ਨੇ, ਉਹ ਬਾਰ-ਬਾਰ ਆਉਂਦੇ ਸਨ ਵੀ ਜਿਸ ਵੇਲੇ ਅਮਰੀਕਾ ਦੀਆਂ ਫੌਜਾਂ ਉੱਥੋਂ ਨਿਕਲੀਆਂ ਸਨ 2020 ਦੇ ਅਵਾਇਲ ਦੇ ਵਿੱਚ, ਉਸ ਵੇਲੇ ਅਮਰੀਕਾ ਉੱਥੇ ਆਪਣਾ ਅਸਲਾ ਛੱਡ ਗਿਆ ਸੀ ਅਤੇ ਉਹ ਜਿਹੜਾ ਅਸਲਾ ਛੱਡਿਆ ਸੀ ਉਹ ਹੁਣ ਤਾਲਿਬਾਨ ਨੇ ਗਾਂ ਦਹਿਸ਼ਤਗਰਦਾਂ ਨੂੰ ਦੇ ਦਿੱਤਾ ਅਤੇ ਉਹ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਹੁੰਦਾ ਹੈ ਅਤੇ ਅਸੀਂ ਉਹ ਅਮਰੀਕਾ ਦਾ ਅਸਲਾ ਜਿਹੜਾ ਹੈ ਉਹ ਜੰਗ ਕਰਾਂਗੇ ਅਤੇ ਉਹ ਅਸਲਾ ਲੈ ਕੇ ਵਾਪਸ ਅਮਰੀਕਾ ਨੂੰ ਦੇਵਾਂਗੇ। ਮਤਲਬ ਕਿ ਅਸੀਂ ਪੂਰੀ ਫੀਲਡਿੰਗ ਲਾ ਛੱਡੀ ਸੀ ਕਿ ਅਮਰੀਕਾ ਬਹਾਦਰ ਸਾਨੂੰ ਡਾਲਰ ਦੇਵੇਗਾ ਅਤੇ ਅਸੀਂ ਅਫਗਾਨਿਸਤਾਨ ਦੇ ਵਿੱਚ ਜੰਗ ਲੜਾਂਗੇ। ਇਸੇ ਤਰੀਕੇ ਨਾਲ ਅਸੀਂ ਅਫਗਾਨਿਸਤਾਨ ਨੂੰ ਵੀ ਰੋਜ਼ ਕੋਈ ਨਾ ਕੋਈ ਨਵੀਂ ਧਮਕੀ ਜਾਂ ਚੇਤਾਵਨੀ ਜਿਹਨੂੰ ਆਖੋ ਉਹ ਘੱਲਦੇ ਰਹਿੰਦੇ ਸਾਂ ਅਤੇ ਅਸੀਂ ਕੋਈ ਮਿਲ ਬਹਿ ਕੇ ਗੱਲ ਕਰਨ ਦੇ ਨਾਲ ਤਿਆਰ ਵੀ ਨਹੀਂ ਸਾਂ। ਚੇਤਾ ਕਰੋ ਇਮਰਾਨ ਖਾਨ ਸਾਹਿਬ ਦੇ ਹੁਕਮ ਦੇ ਉੱਤੇ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਇੱਕ ਜਿਰਗੇ ਦੀ ਤਿਆਰੀ ਕੀਤੀ ਸੀ ਕਿ ਇੱਧਰੋਂ KP ਦੇ ਵਿੱਚੋਂ ਇੱਕ ਜਿਰਗਾ ਜਾਏ ਜਿਹੜਾ ਅਫਗਾਨਿਸਤਾਨ 'ਚ ਬਹਿ ਕੇ ਗੱਲ ਕਰੇ ਅਤੇ ਉਹਨਾਂ ਦੇ ਨਾਲ ਜਿਹੜੀ ਕ੍ਰਾਸ ਬਾਰਡਰ ਟੈਰਰਿਜ਼ਮ ਵਗੈਰਾ ਇਹ ਮਾਮਲਾਤ ਸੋਲਵ ਕਰਨ। ਲੇਕਿਨ ਉਹ ਵੀ ਫਿਰ ਪਤਾ ਲੱਗਾ ਕਿ ਸਾਡੀ ਮੌਜੂਦਾ ਜਿਹੜੀ ਮਿਲਟਰੀ ਲੀਡਰਸ਼ਿਪ ਹੈ ਉਹਨਾਂ ਨੇ ਉਹ ਕੰਮ ਵੀ ਨਾ ਹੋਣ ਦਿੱਤਾ। ਖੈਰ ਅਸੀਂ ਤਾਂ ਪੂਰੇ ਤਿਆਰ ਸਾਂ ਜੰਗ ਨੂੰ ਅਤੇ ਲੇਕਿਨ ਪਿੱਛੇ ਜਿਹੜੀ ਪਾਰਟੀ ਨੇ ਮਾਲ ਪਾਣੀ ਲਾਉਣਾ ਸੀ ਉਹਨਾਂ ਨੇ ਜ਼ਲਮੇ ਖਲੀਲਜ਼ਾਦ ਨੂੰ ਡਾਇਰੈਕਟ ਹੀ ਅਫਗਾਨਿਸਤਾਨ ਘੱਲਿਆ। ਉੱਥੇ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਦੇ ਨਾਲ ਅਤੇ ਉਹ ਮਾਮਲਾ ਜਿਹੜਾ ਉਹ ਪੂਰਾ ਹੋ ਗਿਆ। ਮਤਲਬ ਕਿ ਉਹਨਾਂ ਅਮਰੀਕਾ ਦੇ ਬੰਦੇ ਵੀ ਛੱਡ ਦਿੱਤੇ, ਕੋਈ ਬੇਸ ਸ਼ੇਸ ਚਾਹੀਦੀ ਸੀ ਉਹ ਵੀ ਦੇਣ ਦੀ ਹਾਮੀ ਭਰ ਲਈ ਅਤੇ ਪੈਸੇ ਜਿਹੜੇ ਅਮਰੀਕਾ ਅਮਦਾਦ ਕਰ ਰਿਹਾ ਅੱਜ ਕੱਲ੍ਹ ਤਾਲਿਬਾਨ ਦੀ ਕੋਈ ਖਰੇ $45 ਮਿਲੀਅਨ ਨੇ ਉਹ ਵੀ ਉਹਨਾਂ ਨੇ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਅਤੇ ਅੱਗੋਂ ਵੀ ਦੋਵਾਂ ਨੇ ਇੱਕ ਦੂਜੇ ਨਾਲ ਰਲ ਕੇ ਕੰਮ ਕਰਨ ਦੀ ਜਿਹੜੀ ਹੈ ਉਹ ਹਾਮੀ ਭਰ ਲਈ ਅਤੇ ਉਹ ਜਿਹੜਾ ਹਸਲਾ ਸ਼ਸਲਾ ਉਹਨਾਂ ਨੂੰ ਚਾਹੀਦਾ ਉੱਥੋਂ ਵਾਪਸ ਉਹ ਵੀ ਤਾਲਿਬਾਨ ਨੇ ਆਖਿਆ ਵੀ ਅਸੀਂ ਤੁਹਾਨੂੰ ਦੇ ਦਿਆਂਗੇ। ਉਹਦੇ ਵਿੱਚ ਅਸੀਂ ਇਹ ਵੀ ਵੇਖਿਆ ਵੀ ਜਿਹੜੇ ਮਿਡਲ ਈਸਟ ਦੇ ਸਾਡੇ ਇਸਲਾਮੀ ਭਾਈ ਨੇ ਉਹ ਵੀ ਸਾਰੇ ਉੱਥੇ ਆਏ ਸਨ। ਮਤਲਬ ਕਿ ਅਸੀਂ ਰਹਿ ਗਏ ਬਾਹਰ ਅਤੇ ਉਹ ਜਿਹੜੇ ਕਹਿੰਦੇ ਨਹੀਂ ਵੀ ਅਸੀਂ ਤੁਸੀਂ ਕੌਣ ਹੋ ਗਏ ਜਾਂ ਅਸੀਂ ਕੌਣ ਹੋ ਗਏ। ਅਸੀਂ ਕੌਣ ਹੋ ਗਏ, ਸਾਨੂੰ ਨਾ ਕਿਸੇ ਨੇ ਪੁੱਛਿਆ ਅਤੇ ਨਾ ਕਿਸੇ ਨੇ ਦੱਸਿਆ ਅਤੇ ਅਸੀਂ ਘਰ ਦੇ ਵਿੱਚ ਹੀ ਜੰਗ ਦੀਆਂ ਤਿਆਰੀਆਂ ਕਰਕੇ ਬੈਠੇ ਰਹੇ ਅਤੇ ਜਿਨ੍ਹਾਂ ਦੇ ਸਿਰ 'ਤੇ ਅਸੀਂ ਜੰਗ ਲੜਨੀ ਸੀ ਜਾਂ ਜਿਨ੍ਹਾਂ ਆਸ 'ਤੇ ਜੰਗ ਲੜਨੀ ਸੀ ਜਾਂ ਜਿਨ੍ਹਾਂ ਦੇ ਰੁਪਈਆਂ ਨਾਲ ਜੰਗ ਲੜਨੀ ਸੀ ਉਹਨਾਂ ਨੇ ਤਾਲਿਬਾਨ ਨਾਲ ਸਿੱਧੀ ਜਾ ਕੇ ਸੁਲ੍ਹਾ ਕਰ ਲਈ ਅਤੇ ਤਾਲਿਬਾਨ ਦੇ ਨਾਲ ਸੁਲ੍ਹਾ ਕਹਿ ਲਓ ਜਾਂ ਉਹਨਾਂ ਨੇ ਆਪਣੀ ਨਵੀਂ ਜਿਹੜੀ ਪਿਆਰ ਦੇ ਚੰਨ ਚੜ੍ਹਾ ਲਏ ਅਤੇ ਸਾਡੇ ਵਾਲੇ ਪਾਸੇ ਜਿਹੜਾ ਉਹ ਚੰਨ ਡੁੱਬ ਗਿਆ। ਇਹ ਤਾਂ ਉਹਦਾ ਬੈਕਗਰਾਊਂਡ ਹੈ ਸਾਰਾ ਉਸ ਗੱਲ ਦਾ। ਲੇਕਿਨ ਹੁਣ ਰੌਲਾ ਇਹ ਹੈ ਕਿ ਅਮਰੀਕਾ ਦੇ ਵਿੱਚ ਜਿਹੜਾ ਉਹ ਆਰਮੀ ਚੀਫ ਦੇ ਬਾਰੇ ਇਹ ਜਿਹੜੀ ਕਰਾਰਦਾਦ ਆਈ ਹੈ ਉਹਦੇ 'ਤੇ ਹੁਣ ਫੋਰਨ ਆਫਿਸ ਜਿਹੜਾ ਉਹ ਬੜਾ ਤਪਿਆ ਹੈ, ਕਿਉਂਕਿ ਚੇਤਾ ਕਰੋ ਥੋੜ੍ਹੇ ਦਿਨ ਪਹਿਲਾਂ ਤਾਂ ਸ਼ਾਬਾਸ਼ੀ ਮਿਲੀ ਸੀ ਅਮਰੀਕਾ 'ਚੋਂ ਪਾਕਿਸਤਾਨ ਦੀ ਹਕੂਮਤ ਨੂੰ ਕਿ ਤੁਸੀਂ ਇੱਕ ਦਹਿਸ਼ਤਗਰਦ ਫੜ ਕੇ ਦਿੱਤਾ। ਬਾਅਦ ਦੇ ਵਿੱਚ ਜਿਸ ਵੇਲੇ ਖਬਰਾਂ ਭਖੀਆਂ
ਤੇ ਪਤਾ ਲੱਗਾ ਵੀ ਉਹ ਦਹਿਸ਼ਤਗਰਦ ਕੋਈ ਖਾਸ ਨਹੀਂ ਸੀ, ਉਹ ਤਾਂ ਵਿਚਾਰਾ ਰੈਕੀ ਰੂਕੀ ਕਰਨ ਵਾਲਾ ਸੀ। ਮੇਰਾ ਖਿਆਲ ਹੈ ਸਾਡੇ ਵਾਲਿਆਂ ਨੇ ਐਵੇਂ ਹੀ ਉਹਨੂੰ ਖਾਸ ਦਹਿਸ਼ਤਗਰਦ ਕਹਿ ਕੇ ਤੇ ਉਹਨਾਂ ਦੇ ਗਲ ਮੜ ਦਿੱਤਾ। ਮਤਲਬ ਇੰਝ ਹੀ ਸਮਝੋ ਵੀ ਜਿਹਦੇ ਸਿਰ ਦੇ ਉੱਤੇ 5 ਰੁਪਈਏ ਦਾ ਇਨਾਮ ਹੋਵੇ, ਉਹਨੂੰ 50 ਲੱਖ ਵਾਲੇ ਇਨਾਮ ਦੇ ਹਿਸਾਬ ਦੇ ਨਾਲ ਉਹਨਾਂ ਦੇ ਹਵਾਲੇ ਕਰ ਦਿੱਤਾ, ਤੇ ਜੀ ਕਰੇ ਇਨਾਮ ਵੀ ਵਸੂਲ ਕਰ ਲਿਆ ਹੋਵੇ। ਇਹ ਤਾਂ ਸਾਨੂੰ ਪੱਕਾ ਪਤਾ ਨਹੀਂ, ਬਹਰਹਾਲ ਇਹ ਕੰਮ ਹੋਇਆ। ਹੁਣ ਫੋਰਨ ਆਫਿਸ ਆਂਦਾ ਹੈ ਵੀ ਇਹ ਫਰਦੇ ਵਾਹਦ ਦਾ ਕੰਮ ਹੈ, ਜੋ ਵਿਲਸਨ ਦਾ ਇਕੱਲੇ ਦਾ ਕੰਮ ਹੈ। ਵੈਸੇ ਇਕੱਲੇ ਦਾ ਕੰਮ ਤਾਂ ਨਹੀਂ, ਉਹਦੇ ਨਾਲ ਕਾਂਗਰਸਮੈਨ ਪਨੇਟਾ ਵੀ ਹੈ, ਕਮ ਸੇ ਕਮ 2 ਬੰਦਿਆਂ ਨੇ ਤੇ ਇਹਨੂੰ ਜਮ੍ਹਾਂ ਕਰਵਾਇਆ। ਹੁਣ ਵੇਖਦੇ ਹਾਂ ਕੋਈ ਵੋਟਿੰਗ ਹੁੰਦੀ ਹੈ ਵੀ ਉਹਨਾਂ ਨੂੰ ਵਾਕਈ ਕੋਈ ਵੋਟ ਲੱਭਦੇ ਨੇ, ਕੋਈ 2 ਵੋਟ ਲੱਭਦੇ ਨੇ, 4, 50, 100, 150 ਕਿੰਨੇ ਵੋਟ ਲੱਭਦੇ ਨੇ ਕਾਂਗਰਸ ਦੇ ਵਿੱਚ ਪਾਸ ਕਰਾਉਣ ਵਾਸਤੇ। ਕਮ ਸੇ ਕਮ ਵੀ ਮਤਲਬ ਨਾ ਕਰਦਿਆਂ ਵੀ ਕੋਈ ਪੌਣੇ 200 ਵੋਟ ਹੋਣਗੇ ਤੇ ਤਾਂ ਹੀ ਬਿੱਲ ਨੇ ਪਾਸ ਹੋਣਾ। ਬਹਰਹਾਲ ਵੇਖਦੇ ਹਾਂ ਅੱਗੋਂ ਮਾਮਲਾ ਕੀ ਬਣਦਾ। ਲੇਕਿਨ ਫੋਰਨ ਆਫਿਸ ਨੇ ਤੇ ਇਹਦੇ ਉੱਤੇ ਭਰਪੂਰ ਇੱਕ ਜਵਾਬ ਦਿੱਤਾ ਹੈ ਤੇ ਆਖਿਆ ਵੀ ਇਹ ਫਰਦੇ ਵਾਹਦ ਦਾ ਕੰਮ ਹੈ ਤੇ ਇਹਨੂੰ ਅਮਰੀਕਾ ਦੀ ਹਕੂਮਤ ਜਿਹੜੀ ਉਹ ਡੱਕੇ। ਪਰਲੇ ਪਾਸੇ ਤੁਰਕੀ ਚੱਲਨੇ, ਅਫਗਾਨਿਸਤਾਨ ਦੀ ਗੱਲ ਤੇ ਹੋ ਗਈ। ਤੁਰਕੀ ਦੇ ਵਿੱਚ ਵੀ ਕੰਮ ਬੜਾ ਭਖ ਗਿਆ। ਤੁਰਕੀ ਦੇ ਵਿੱਚ ਜਿਹੜੇ ਸਦਰ ਅਰਦਗਾਨ ਸਾਹਿਬ ਨੇ, ਉਹਨਾਂ ਨੂੰ ਵੀ ਕੋਈ ਹੁਣ 20-25 ਵਰ੍ਹੇ ਹੋ ਗਏ ਨੇ ਉੱਥੇ ਆਪਣੀ ਹਕੂਮਤ ਕਰ ਰਹੇ ਨੇ। ਉਹ ਵਿੱਚ ਜੇ ਤੁਹਾਨੂੰ ਚੇਤਾ ਹੋਏਗਾ ਵੀ ਉੱਥੇ ਦੀ ਫੌਜ ਨੇ ਕੂ ਕਰਨ ਦੀ, ਮਾਰਸ਼ਲ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਤੁਰਕੀ ਦੇ ਆਵਾਮ ਜਿਹੜੇ ਉਹ ਲਾਠੀਆਂ, ਸੋਟੇ, ਛਤਰੀ, ਜਿਹੜੀ ਸ਼ੈ ਵੀ ਉਹਨਾਂ ਦੇ ਹੱਥ ਆਈ ਸੀ ਉਹ ਲੈ ਕੇ ਬਾਹਰ ਨਿਕਲੇ ਸਨ ਉਸ ਵੇਲੇ, ਔਰ ਟੈਂਕਾਂ ਦੇ ਅੱਗੇ ਲੰਮੇ ਪੈ ਗਏ ਸਨ। ਤੇ ਬਹੁਤੀ ਕਤਲੋਗਾਰਤ ਨਹੀਂ ਸੀ ਹੋਈ, ਪਰ ਕੁਝ ਨਾ ਕੁਝ ਹੋਈ ਸੀ। ਤੇ ਰਾਤੋਂ ਰਾਤ ਹੀ ਉਹਨਾਂ ਨੇ ਉੱਥੋਂ ਦੀ ਫੌਜ ਦਾ ਮੱਕੂ ਠੱਪ ਦਿੱਤਾ ਸੀ ਤੇ ਫੌਜ ਨੂੰ ਵਾਪਸ, ਫੌਜ ਦੇ ਵਿੱਚ ਪੂਰੀ ਫੌਜ ਦਾ ਤਾਂ ਨਹੀਂ, ਲੇਕਿਨ ਜਿਹੜੀ ਫੌਜ ਦੇ ਵਿੱਚ ਇੱਕ ਮੁਤਾਰਬ ਗਰੁੱਪ ਪੈਦਾ ਹੋਇਆ ਸੀ ਜਿਹੜਾ ਕਿ ਮਾਰਸ਼ਲ ਲਾਉਣਾ ਚਾਹੁੰਦਾ ਸੀ, ਉਹਨਾਂ ਦਾ ਮੱਕੂ ਠੱਪ ਛੜਿਆ ਸੀ। ਟੈਂਕ ਜਿਹੜੇ ਵਾਪਸ ਬੈਰਕਾਂ 'ਚ ਘੱਲ ਛੜੇ ਸੀ ਤੇ ਬੜੇ ਸਾਰੇ ਫੌਜੀ ਜਿਹੜੇ ਅਫਸਰ ਸਨ ਜਿਨ੍ਹਾਂ ਨੇ ਉਹ ਸਾਰੀ ਕਾਰਵਾਈ ਕੀਤੀ ਸੀ, ਉਹ ਤੁਰਕੀ ਦੇ ਵਿੱਚ ਗ੍ਰਿਫਤਾਰ ਹੋਏ ਸਨ ਤੇ ਤੈਯਬ ਅਰਦਗਾਨ ਸਾਹਿਬ ਨੇ ਉਹਨਾਂ ਨੂੰ ਫਿਰ ਸਜ਼ਾਵਾਂ, ਉਹਨਾਂ ਦੀ ਹਕੂਮਤ ਨੇ ਉਹਨਾਂ ਨੂੰ ਫਿਰ ਸਜ਼ਾਵਾਂ ਦਿੱਤੀਆਂ ਸਨ। ਹੁਣ ਜ਼ਰਾ ਘੜੀ ਦੂਸਰੇ ਪਾਸੇ ਨੂੰ ਤੁਰ ਪਈ ਹੈ। ਅਰਦਗਾਨ ਸਾਹਿਬ ਦੇ ਜਿਹੜੇ ਸਿਆਸੀ ਮੁਖਾਲਫ ਨੇ ਇਸ ਵੇਲੇ ਇਸਤੰਬੁਲ ਦੇ ਮੇਅਰ ਨੇ, ਔਰ ਅੱਗੋਂ ਸਦਾਰਤੀ ਉਮੀਦਵਾਰ ਵੀ ਨੇ ਅਪੋਜੀਸ਼ਨ ਦੇ। ਇਸ ਤੋਂ ਪਹਿਲਾਂ ਕਿ ਉਹਨਾਂ ਦਾ ਸਦਾਰਤੀ ਉਮੀਦਵਾਰੀ ਦਾ ਐਲਾਨ ਹੁੰਦਾ, ਉਸ ਤੋਂ ਕੋਈ 4-5 ਦਿਨ ਪਹਿਲਾਂ ਅਰਦਗਾਨ ਸਾਹਿਬ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਲਿਆ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕਿ ਜੀ ਇਹਨਾਂ ਕਰਪਸ਼ਨ ਕੀਤੀ ਹੈ ਤੇ ਇਹਨਾਂ ਦੇ ਮੁਲਕ ਦੁਸ਼ਮਣ ਅਨਾਸਰ ਕੁਰਦ ਜਿਹੜੇ ਨੇ, ਜਿਨ੍ਹਾਂ ਨੂੰ ਦਹਿਸ਼ਤਗਰਦ ਤਨਜ਼ੀਮ ਡਿਕਲੇਅਰ ਕੀਤਾ, ਉਹਨਾਂ ਨਾਲ ਤਾਲੁਕਾਤ ਨੇ। ਉਹਨਾਂ ਨੂੰ ਜਿਸ ਵੇਲੇ ਗ੍ਰਿਫਤਾਰ ਕੀਤਾ ਤੇ ਪੂਰਾ ਮੁਲਕ ਜਿਹੜਾ ਉਹਦੇ ਵਿੱਚ ਮੁਜ਼ਾਹਰੇ ਫੁੱਟ ਪਏ ਨੇ ਤੇ ਹਰ ਪਾਸੇ ਲੋਕੀ ਜਿਹੜੇ ਨੇ ਜ਼ਿੰਦਾਬਾਦ ਮੁਰਦਾਬਾਦ ਕਰਨ ਡਏ ਨੇ। ਅਰਦਗਾਨ ਸਾਹਿਬ ਨੇ ਉਹਨੂੰ ਜਿਵੇਂ ਹਰ ਥਾਂ ਤੇ, ਜਿਵੇਂ ਸ਼ੇਖ ਹਸੀਨਾ ਨੇ ਬੰਗਲਾਦੇਸ਼ 'ਚ ਕੀਤਾ ਸੀ, ਔਰ ਸਾਡੇ ਵੀ ਜਿਸ ਤਰ੍ਹਾਂ ਡੰਡਾ ਡੁੰਡਾ ਫੇਰਦੇ ਨੇ ਆਵਾਮ ਨੂੰ, ਇਸੇ ਤਰੀਕੇ ਨਾਲ ਅਰਦਗਾਨ ਸਾਹਿਬ ਨੇ ਉੱਥੇ ਡੰਡਾ ਡੁੰਡਾ ਫੇਰਿਆ ਆਵਾਮ ਨੂੰ, ਔਰ ਫੇਰ ਰਹੇ ਨੇ ਲਗਾਤਾਰ। ਲੇਕਿਨ ਆਵਾਮ ਜਿਹੜੀ ਹੈ ਉਹ ਪਿਛਾ ਨਹੀਂ ਹਟਣ ਡਈ, ਔਰ ਇਹ ਮੁਜ਼ਾਹਰੇ ਜਿਹੜੇ ਵੱਧਦੇ ਜਾ ਰਹੇ ਨੇ। 7-8 ਦਿਨ ਹੋ ਗਏ ਨੇ। ਤੁਰਕੀ ਦੇ ਹੋਰ ਵੀ ਬੜੇ ਸਾਰੇ ਮਸਲੇ ਨੇ। ਅੱਜ ਕੱਲ੍ਹ ਉਹਨੂੰ ਤੁਰਕੀਆ ਕਹਿੰਦੇ ਨੇ, ਨਾਂ ਨਵਾਂ ਰੱਖ ਛੜਿਆ ਹੈ, ਬਹਰਹਾਲ ਚਲੋ ਅਸੀਂ ਤੁਰਕੀ ਆਖਾਂਗੇ। ਉਹਦੇ ਹੋਰ ਬੜੇ ਸਾਰੇ ਮਸਲੇ ਨੇ। ਇੱਕ ਤਾਂ ਮਹਿੰਗਾਈ ਬੜੀ ਹੈ, ਮਹਿੰਗਾਈ ਨੂੰ ਮਹਿੰਗਾਈ ਵੀ ਕਹਿ ਸਕਦੇ ਹੋ ਤੁਸੀਂ। ਤੇ ਜਿਹੜਾ ਟਰਕਿਸ਼ ਲੀਰਾ ਹੈ, ਉੱਥੋਂ ਦੀ ਕਰੰਸੀ ਹੈ, ਉਹ ਬਸ ਲੀਰੋ ਲੀਰ ਹੀ ਹੋਇਆ ਇਸ ਵੇਲੇ। ਤੇ ਮਤਲਬ ਕਿ ਉਹਦੀ ਵੀ ਜਿਹੜੀ ਕਦਰੋ ਕੀਮਤ ਹੈ ਬੜੀ ਥੱਲੇ ਹੋਈ ਹੈ। ਇਹ ਅਲੱਗ ਗੱਲ ਹੈ ਵੀ ਅਰਦਗਾਨ ਸਾਹਿਬ ਨੇ ਤਰੱਕੀ ਵੀ ਬੜੀ ਦਿੱਤੀ ਹੈ ਤੁਰਕੀ ਨੂੰ, ਲੇਕਿਨ ਇਸ ਵੇਲੇ ਤੁਰਕੀ ਜਿਹੜਾ ਉਹ ਬੜਾ ਸਟਰਗਲ ਕਰ ਰਿਹਾ ਇਕਨੋਮਿਕਲੀ। ਮਹਿੰਗਾਈ ਵੀ ਬੜੀ ਹੈ ਤੇ ਮੈਂ ਜਿਸ ਤਰ੍ਹਾਂ ਕਿਹਾ ਵੀ ਕਰੰਸੀ ਵੀ ਡਿਵੈਲਿਊ ਹੋ ਗਈ ਹੈ, ਤੇ ਉੱਤੋਂ ਉਹਨਾਂ ਨੇ ਆਪਣੇ ਮੁਖਾਲਫ ਨੂੰ ਫੜ ਕੇ ਅੰਦਰ ਦੇ ਛੜਿਆ ਤੇ ਉਹਦੇ ਤੇ ਆਵਾਮ ਗੁੱਸੇ 'ਚ ਹੈ। ਇਹ ਹੁਣ ਵੇਖਨੇ ਵੀ ਇਹ ਜਿਹੜਾ ਨਵਾਂ ਮਤੰਜਨ ਤੁਰਕੀ 'ਚ ਪਕੜਨ ਡਿਆ, ਇਹ ਕਿਹੜੇ ਪਾਸੇ ਜਾਂਦਾ ਹੈ। ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਇਹ ਹੈ ਕਿ UAE ਦੇ ਜਿਹੜੇ ਸਦਰ ਨੇ, ਉਹਨਾਂ ਨੇ ਆਪਣਾ ਇੱਕ ਵਫਦ ਭੇਜਿਆ ਪਾਕਿਸਤਾਨ, ਔਰ ਵਫਦ ਆਇਆ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਦੀ ਵਾਲਦਾ ਮਾਜਦਾ ਇੰਤਕਾਲ ਕਰ ਗਏ ਸਨ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ। ਉਹਨਾਂ ਦੀ ਫਾਤਿਹਾ ਖਾਨੀ ਵਾਸਤੇ ਇਹ ਵਫਦ ਆਇਆ ਸੀ ਪਾਕਿਸਤਾਨ। ਲੇਕਿਨ ਇੱਕ ਅਜੀਬ ਜਿਹਾ ਕੰਮ ਹੋਇਆ ਕਿ ਸਦਰ ਸਾਹਿਬ ਤੇ ਆਏ ਨਹੀਂ ਸਨ, ਲੇਕਿਨ ਜਿਹੜਾ ਵਫਦ ਆਇਆ ਇਹਦੀ ਜਿਹੜੀ ਖਬਰ ਜਾਰੀ ਕੀਤੀ ਹੈ ਜਾਂ ਜਾਰੀ ਕੀਤੀ ਹੈ ਕਿਸੇ ਨੇ ਆਪੇ ਬਣਾ ਕੇ ਜਾਰੀ ਕਰ ਦਿੱਤੀ ਹੈ, ਇਹ ਸਾਨੂੰ ਨਹੀਂ ਪਤਾ। ਉਹਦੇ 'ਚ ਤਸਵੀਰ ਸਦਰ ਮੁਹੰਮਦ ਬਿਨ ਜ਼ੈਦ ਸਾਹਿਬ ਦੀ ਲਾਈ ਹੈ। ਹੁਣ ਇਹ ਪਤਾ ਨਹੀਂ ਵੀ ਕਿਉਂ ਲਾਈ ਹੈ, ਕਿਉਂਕਿ ਉਹ ਤਾਂ ਨਹੀਂ ਆਏ ਪਾਕਿਸਤਾਨ, ਲੇਕਿਨ ਤਸਵੀਰ ਇੰਜ ਕਰਕੇ ਲਾਈ ਹੈ। ਤੇ ਇਹ ਮੈਨੂੰ ਸਮਝ ਨਹੀਂ ਹੈ, ਜਿੰਨੇ ਵੀ ਜ਼ਾਹਿਰ ਆਰਮੀ ਚੀਫ ਸਾਹਿਬ ਜਾਂ ਉਹਨਾਂ ਨਾਲ ਰਿਲੇਟਡ ਤੇ ਕਿਸੇ ਨੇ ਨਹੀਂ ਲਾਈ ਹੋਣੀ, ਇਹ ਕਿਸੇ ਆਪਣੇ ਵੱਲੋਂ ਬਹੁਤੇ ਸਿਆਣੇ ਨੇ ਲਾਈ ਹੈ। ਤੇ ਇਹ ਇਹਨਾਂ ਨੂੰ ਸਮਝ ਨਹੀਂ ਵੀ ਇਹ ਬੜਾ ਹਸਾਸ ਮਾਮਲਾ ਹੈ। ਇੱਕ ਤੇ ਇੱਕ ਫੌਤਗੀ ਹੋਈ ਹੈ, ਔਰ ਫਿਰ ਦੂਸਰੇ ਮੁਲਕ ਤੋਂ ਇੱਕ ਡੈਲੀਗੇਸ਼ਨ ਆ ਰਿਹਾ, ਤੇ ਉਹ ਤਸਵੀਰਾਂ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਰੁਸਤ ਤਰੀਕੇ ਨਾਲ ਹੀ ਜਾਰੀ ਕਰਨੀਆਂ ਚਾਹੀਦੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੋਹੀਨ ਮਜ਼ਹਬ ਦੇ ਬਾਰੇ ਅੱਜ ਕੱਲ੍ਹ ਇੱਕ ਬੜਾ ਵਾਕਿਆ ਚੱਲ ਰਿਹਾ। ਉਹ ਵਾਕਿਆ ਇਹ ਚੱਲ ਰਿਹਾ ਅੱਜ ਕੱਲ੍ਹ, ਬਲਕਿ ਬੜਾ ਸਾਰਾ ਪਬਲਿਕ ਅਵੇਅਰਨੈਸ ਵਾਸਤੇ ਬੜੇ ਸਾਰੇ ਲੋਕ ਇਹਦੇ 'ਤੇ ਗੱਲ ਵੀ ਕਰ ਰਹੇ ਨੇ। ਗੱਲ ਇਹ ਕਰ ਰਹੇ ਨੇ ਕਿ ਅੱਜ ਕੱਲ੍ਹ ਵਟਸਐਪ ਗਰੁੱਪਾਂ ਦੇ ਵਿੱਚ ਬੜੇ ਸਾਰੇ ਲੋਕ ਗਰੁੱਪ ਜੁਆਇਨ ਕਰ ਲੈਂਦੇ ਨੇ। ਉਸ ਤੋਂ ਬਾਅਦ ਉਸ ਗਰੁੱਪ ਦੇ ਵਿੱਚ ਕੋਈ ਤੋਹੀਨ ਅਮੇਜ਼ ਕੋਈ ਨਾ ਕੋਈ ਸਕਰੀਨਸ਼ਾਟ, ਕੋਈ ਗੱਲ ਭੇਜ ਦਿੰਦੇ ਨੇ। ਫਿਰ ਗਰੁੱਪ ਦੇ ਵਿੱਚੋਂ ਕੋਈ ਕਿਸੇ ਬੰਦੇ ਨੂੰ ਆਂਦਾ ਵੀ ਤੂੰ ਇਸ ਗਰੁੱਪ ਐਡਮਨ ਨੂੰ ਜਿਹੜਾ ਨਾ ਇਹ ਫਾਰਵਰਡ ਕਰ ਦੇ, ਤਾਂ ਕਿ
ਇਹਦੇ ਤੇ ਐਕਸ਼ਨ ਲਿਆ ਜਾ ਸਕੇ। ਜਿਹੜਾ ਤੋਹੀਨ ਅਮੇਜ਼ ਸ਼ੈ ਗਰੁੱਪ 'ਚ ਆਈ ਹੁੰਦੀ ਹੈ, ਮਜ਼ਹਬੀ ਤੋਹੀਨ ਅਮੇਜ਼, ਉਹ ਕਿਸੇ ਇੱਕ ਬੰਦੇ ਨੂੰ ਆਖਿਆ ਜਾਂਦਾ ਹੈ ਵੀ ਤੂੰ ਗਰੁੱਪ ਐਡਮਨ ਨੂੰ ਫਾਰਵਰਡ ਕਰ ਦੇ, ਤਾਂ ਕਿ ਗਰੁੱਪ ਐਡਮਨ ਜਿਹੜਾ ਹੈ ਉਹ ਇਹਦੇ ਉੱਤੇ ਐਕਸ਼ਨ ਲੈ ਸਕੇ ਜਾਂ ਬੰਦੇ ਉਸ ਨੂੰ ਬਾਹਰ ਕੱਢ ਸਕੇ ਜਿਹਨੇ ਤੋਹੀਨ ਅਮੇਜ਼ ਸ਼ੇਅਰ ਕੀਤੀ। ਬੰਦੇ ਆਪਣੇ ਵੱਲੋਂ ਮਾਸੂਮ ਭੋਲਪਨ ਦੇ ਵਿੱਚ ਉਹ ਜਿਹੜੀ ਪੋਸਟ ਹੈ ਉਹ ਐਡਮਨ ਨੂੰ ਫਾਰਵਰਡ ਕਰ ਦਿੰਦੇ ਨੇ। ਉਹ ਜਦੋਂ ਐਡਮਨ ਨੂੰ ਫਾਰਵਰਡ ਕਰਦੇ ਨੇ ਪਰਸਨਲ ਮੈਸੇਜ ਦੇ ਵਿੱਚ, ਤੇ ਐਡਮਨ ਉਹਦੇ ਸਕਰੀਨਸ਼ਾਟ ਲੈ ਲੈਂਦਾ ਔਰ ਬਾਅਦ ਦੇ ਵਿੱਚ ਉਹਨਾਂ ਦੇ ਕਹਿੰਦਾ ਵੀ ਇਹ ਇਹਨੇ ਤੋਹੀਨ ਅਮੇਜ਼ ਸ਼ੈ ਘੱਲੀ ਹੈ। ਉਸ ਤੋਂ ਬਾਅਦ ਉਹ ਪਿੱਟਦਾ ਰਹਿੰਦਾ ਵੀ ਨਹੀਂ ਮੈਂ ਤਾਂ ਫਾਰਵਰਡ ਕੀਤੀ ਸੀ ਕਿਸੇ ਹੋਰ ਦੀ। ਉਹ ਆਉਂਦੇ ਨੇ ਨਹੀਂ ਇਹਨੇ ਘੱਲੀ ਹੈ, ਵੇਖੋ ਮੇਰੇ ਕੋਲ ਸਕਰੀਨਸ਼ਾਟ ਨੇ। ਅਤੇ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਉਹ ਫਸ ਜਾਂਦਾ, ਉਹਦੇ ਉੱਤੇ ਮੁਕੱਦਮੇ ਹੋ ਜਾਂਦੇ ਨੇ। ਇਸ ਲਈ ਹੁਣ ਲੋਕ, ਔਰ ਇਸੇ ਤਰੀਕੇ ਨਾਲ ਕਈਆਂ ਲੋਕਾਂ ਦੇ ਕਿਸੇ ਕੁੜੀ ਦੇ ਨਾਲ ਜਾਂ ਮੁੰਡੇ ਨਾਲ ਤਲਕਾਤ ਬਣਦੇ ਨੇ, ਅਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਕੋਲੋਂ ਇਹੋ ਜਿਹਾ ਮਵਾਦ ਆਪਣੇ ਆਪ ਨੂੰ ਫਾਰਵਰਡ ਕਰਵਾ ਲੈਂਦਾ ਜਾਂ ਕਰਵਾ ਲੈਂਦੀ ਹੈ, ਅਤੇ ਉਸ ਤੋਂ ਬਾਅਦ ਉਹਨਾਂ 'ਤੇ ਮੁਕੱਦਮੇ ਬਣ ਜਾਂਦੇ ਨੇ। ਇਸ ਲਈ ਕਿਸੇ ਵੀ ਤੋਹੀਨ ਅਮੇਜ਼ ਜਿਹੜਾ ਵੀ ਮਵਾਦ ਤੁਹਾਡੇ ਕੋਲ ਆਵੇ, ਅਤੇ ਉਹ ਉਸੇ ਤਰੀਕੇ ਨਾਲ ਅਗਰ ਤੁਸੀਂ ਕੋਈ ਮੁਕੱਦਮਾ ਕਰਨਾ ਚਾਹੁੰਦੇ ਹੋ ਤਾਂ ਪੁਲਿਸ ਕੋਲ ਚਲੇ ਜਾਓ, ਉਹ ਫੋਨ ਕਿਸੇ ਨੂੰ ਫਾਰਵਰਡ ਨਾ ਕਰੋ। ਉਸੇ ਤਰੀਕੇ ਨਾਲ ਜਾਂ ਆਪਣੇ ਵਕੀਲ ਕੋਲ ਚਲੇ ਜਾਓ, ਅਤੇ ਲੇਕਿਨ ਆਪ ਕਿਸੇ ਨੂੰ ਨਾ ਸ਼ਿਕਾਇਤ ਲਾਉਣ ਵਾਸਤੇ ਮਵਾਦ ਅੱਗੇ ਫਾਰਵਰਡ ਕਰੋ ਅਤੇ ਨਾ ਕਿਸੇ ਹੋਰ ਤਰੀਕੇ ਨਾਲ, ਕਿਉਂਕਿ ਜਦੋਂ ਤੁਸੀਂ ਮੈਸੇਜ ਫਾਰਵਰਡ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਆਪੇ ਵੀ ਫਸ ਜਾਂਦੇ ਹੋ, ਕਿਉਂਕਿ ਉਹ ਤੁਹਾਡੇ ਗਲ ਪਾ ਦਿੱਤਾ ਜਾਂਦਾ ਵੀ ਤੁਸੀਂ ਇਸ ਮਵਾਦ ਨੂੰ ਜਿਹੜਾ ਉਹ ਗਾਂਹ ਫੈਲਾ ਰਹੇ ਹੋ। ਅਤੇ ਇਸ ਵਾਸਤੇ ਤੁਸੀਂ ਥੋੜ੍ਹਾ ਜਿਹਾ ਇਹਦੇ ਵਿੱਚ ਬੜੀ ਜ਼ਿਆਦਾ ਇਹਤਿਆਤ ਕਰਨੀ ਹੈ, ਥੋੜ੍ਹੀ ਨਹੀਂ, ਕਿਉਂਕਿ ਇਹ ਮਾਮਲਾ ਜਿਹੜਾ ਇਹ ਇਸ ਵੇਲੇ ਸਾਰੇ ਲੋਕ ਇਹਦੇ ਉੱਤੇ ਬੜੀ ਜ਼ਿਆਦਾ ਗੱਲਬਾਤ ਕਰ ਰਹੇ ਨੇ। ਅੱਛਾ ਜੀ, ਅਗਲੀ ਖਬਰ, ਮੋਹਸਨ ਨਕਵੀ ਸਾਹਿਬ ਵਾਪਸ ਮੰਜ਼ਰੇ ਆਮ 'ਤੇ ਆਏ ਨੇ ਅਤੇ ਉਹਨਾਂ ਦੀ ਮੁਲਾਕਾਤ ਨਜ਼ਰ ਆਈ ਹੈ ਅਮਰੀਕੀ ਕਾਇਮ ਸਫੀਰ ਦੇ ਨਾਲ ਉਹਨਾਂ ਦੇ ਤਲਾਲ ਚੌਧਰੀ ਸਾਹਿਬ ਵੀ ਬੈਠੇ ਸਨ, ਅਤੇ ਥੋੜ੍ਹੇ ਜਿਹੇ ਹੈਰਾਨ ਪਰੇਸ਼ਾਨ ਤਲਾਲ ਚੌਧਰੀ ਸਾਹਿਬ ਬੈਠੇ ਨੇ ਉਸ ਮੀਟਿੰਗ 'ਚ। ਬਹਰਹਾਲ ਮੋਹਸਨ ਨਕਵੀ ਸਾਹਿਬ ਦੁਬਾਰਾ ਮੈਦਾਨ 'ਚ ਆਏ ਨੇ। ਇਸ ਤੋਂ ਪਹਿਲਾਂ ਜ਼ਰਾ ਥੋੜ੍ਹਾ ਜਿਹਾ ਗਾਇਬ ਰਹੇ ਨੇ, ਪਤਾ ਨਹੀਂ ਕਿੱਥੇ ਗਾਇਬ ਰਹੇ ਨੇ, ਇਹ ਤਾਂ ਸਾਨੂੰ ਨਹੀਂ ਪਤਾ, ਲੇਕਿਨ ਗਾਇਬ ਵਾਹਵਾ ਚਰੋਕਣਾ ਟਾਈਮ ਹੀ ਰਹੇ ਨੇ ਅਤੇ ਹੁਣ ਵਾਪਸ ਆਏ ਨੇ। ਅਗਲੀ ਖਬਰ ਜਿਹੜੀ ਹੈ ਉਹ ਬਿਲਾਵਲ ਜ਼ਰਦਾਰੀ ਸਾਹਿਬ ਦੀ ਹੈ। ਉਹਨਾਂ ਆਖਿਆ ਮੈਂ ਖਲੋਤੀ ਵਿਚਕਾਰ ਅਤੇ ਨਾ ਉਸ ਪਾਰ ਅਤੇ ਨਾ ਉਸ ਪਾਰ। ਇਹ ਮੈਂ ਇੱਕ ਮੁਹਾਵਰਾ ਹੈ, ਬਿਲਾਵਲ ਜ਼ਰਦਾਰੀ ਸਾਹਿਬ ਨੇ ਨਹੀਂ ਆਖਿਆ, ਇਹ ਜਿਹੜਾ ਮੈਂ ਪਹਿਲਾਂ ਸ਼ੁਰੂ ਕੀਤਾ ਇੱਕ ਮੁਹਾਵਰਾ ਹੈ ਵੀ ਮੈਂ ਖਲੋਤੀ ਵਿਚਕਾਰ ਜਾਂ ਮੈਂ ਰਹਿ ਗਈ ਵਿਚਕਾਰ, ਕੋਈ ਉਸ ਪਾਰ ਅਤੇ ਕੋਈ ਉਸ ਪਾਰ। ਅਤੇ ਬਿਲਾਵਲ ਜ਼ਰਦਾਰੀ ਸਾਹਿਬ ਆਖਿਆ ਵੀ ਨਾ ਅਸੀਂ ਹਕੂਮਤ ਦਾ ਹਿੱਸਾ ਹਾਂ ਅਤੇ ਨਾ ਆਪੋਜੀਸ਼ਨ ਦਾ, ਅਸੀਂ ਦਰਮਿਆਨੇ ਜਿਹੇ ਹਾਂ। ਉਹਨਾਂ ਨਹੀਂ ਆਖਿਆ ਦਰਮਿਆਨੇ ਜਿਹੇ, ਪਤਾ ਨਹੀਂ ਉਹ ਕੀ ਆਖਣਾ ਕੀ ਚਾਹੁੰਦੇ ਨੇ। ਵੀ ਉਹਨਾਂ ਆਖਿਆ ਨਾ ਅਸੀਂ ਹਕੂਮਤ ਦਾ ਹਿੱਸਾ ਨਾ ਆਪੋਜੀਸ਼ਨ ਦਾ, ਅਤੇ ਫਿਰ ਤੁਸੀਂ ਕੌਣ ਹੋ? ਮਤਲਬ ਕੋਈ ਤੀਸਰੀ ਤਾਕਤ ਹੋ, ਮਤਲਬ ਤੁਸੀਂ ਕੋਈ ਤੀਸਰੀ ਪਾਰਟੀ ਹੋ, ਕੀ ਹੋ, ਕੌਣ ਹੋ? ਇੱਕ ਤਾਂ ਮੁੰਡੇ ਦੰਦ ਬੜਾ ਕੱਢਣ ਲੱਗ ਪੈਂਦੇ ਨੇ, ਮੇਰੀ ਸਮਝ ਨਹੀਂ, ਮੈਂ ਹੁਣ ਕੀ ਕਰਾਂ। ਇਹ ਬਿਆਨ ਹੀ ਉਹਨਾਂ ਦਾ ਇਹੋ ਜਿਹਾ, ਮੈਨੂੰ ਮੈਂ ਆਪਣੇ ਕੋਲੋਂ ਕੁਛ ਸ਼ੈ ਪਾ ਲਾਂ ਇਹਦੇ ਵਿੱਚ ਭਾਈ ਮੇਰੇ, ਮਤਲਬ ਕਿਹੜੀ ਸ਼ੈ ਪਾਵਾਂ ਜਿੰਨਾ ਤੁਹਾਡਾ ਹਾਸਾ ਰੁਕੇਗਾ? ਮੈਨੂੰ ਨਹੀਂ ਸਮਝ, ਹੱਸਣਾ ਕੋਈ ਸ਼ੁਰੂ ਕਰ ਦਿੰਦੇ ਹੋ। ਫਿਰ ਜਿਹੜੇ ਦੂਜੇ ਉਹ ਔਰਤ ਕਾਰਡ ਅਤੇ ਫਲਾਨਾ ਕਾਰਡ ਵਾਲੇ ਨੇ, ਉਹਨਾਂ ਕਹਿਣਾ ਵੇਖੋ ਜੀ ਇਹ ਗਿੱਲ ਸਾਹਿਬ ਜ਼ੁਬਾਨੀ ਗੱਲਾਂ ਕਰਨ ਰਹੇ ਨੇ। ਮੈਂ ਤਾਂ ਉਹਨਾਂ ਦਾ ਬਿਆਨ ਰੱਖਿਆ ਵੀ ਨਾ ਹਮ ਹਕੂਮਤ ਦਾ ਹਿੱਸਾ ਹੈ ਨਾ ਹੀ ਅਪੋਜੀਸ਼ਨ ਮੇਂ, ਕਿ ਮਤਲਬ ਨਾ ਅਸੀਂ ਹਕੂਮਤ ਦੇ ਵਿੱਚ ਹੈ ਅਤੇ ਨਾ ਅਪੋਜੀਸ਼ਨ 'ਚ ਹੈ। ਫਿਰ ਤੁਸੀਂ ਹੋ ਕੌਣ ਭਾਈ ਜੀ? ਕੋਈ ਮੇਰਾ ਮਤਲਬ ਹੈ ਪਾਕਿਸਤਾਨ ਦੇ ਵਿੱਚ ਇਸ ਵੇਲੇ ਤੀਜਾ ਕੰਮ ਤਾਂ ਸਾਨੂੰ ਕੋਈ ਨਜ਼ਰ ਨਹੀਂ ਆਉਣ ਡਿਆ ਵੀ ਜਾਂ ਹਕੂਮਤ ਹੈ ਜਾਂ ਅਪੋਜੀਸ਼ਨ ਹੈ, ਅਤੇ ਤੁਸੀਂ ਕੌਣ ਹੋ? ਕਿੱਧਰ ਖਲੋਣਾ ਚਾਹੁੰਦੇ ਹੋ? ਵਿਚਕਾਰ ਕਿਉਂ ਰਹਿਣਾ ਤੁਸੀਂ? ਮੇਰਾ ਮਤਲਬ ਵਿਚਕਾਰ ਜੇ ਕਿਉਂ ਰਹਿੰਦੇ ਹੋ ਹਰ ਵੇਲੇ? ਇੱਕ ਪਾਸੇ ਲਾਓ ਗੱਲ ਨੂੰ, ਜਾਂ ਉੱਧਰ ਵਾਲੇ ਪਾਸੇ ਬਣੋ ਜਾਂ ਉੱਧਰ ਵਾਲੇ ਪਾਸੇ ਬਣੋ। ਲੋਕਾਂ ਨੂੰ ਕੋਈ ਇਤਰਾਜ਼ ਨਹੀਂ, ਭਾਵੇਂ ਉੱਧਰ ਚਲੇ ਜਾਓ ਭਾਵੇਂ ਉੱਧਰ ਚਲੇ ਜਾਓ, ਲੇਕਿਨ ਵਿਚਕਾਰ ਖਲੋਣਾ ਜ਼ਰਾ ਜਿਹੜਾ ਨਾ ਉਹ ਤੁਸੀਂ ਝਪੀਟ ਵੱਟੀ ਵਿਚਕਾਰ ਖਲੋਤੇ ਹੋ, ਇਹ ਨਾ ਕਰੋ। ਇਹ ਕੰਮ ਜਿਹੜਾ ਮੇਰਾ ਮਤਲਬ ਹੈ ਇਹਦੇ ਨਾਲ ਆਵਾਮ ਨੂੰ ਵੀ ਥੋੜ੍ਹੀ ਜਿਹੀ ਗਲਤ ਫਹਿਮੀ ਪੈਦਾ ਹੁੰਦੀ ਹੈ, ਅਤੇ ਗਲਤ ਫਹਿਮੀਆਂ ਚੰਗੀਆਂ ਨਹੀਂ ਹੁੰਦੀਆਂ। ਉਸ ਤੋਂ ਫਿਰ ਗਾਂਹ ਤੋਂ ਗਾਂਹ ਗੱਲ ਕਿਤੇ ਗਾਂਹ ਦੀ ਗਾਂਹ ਤੁਰ ਪੈਂਦੀ ਹੈ। ਇਸ ਲਈ ਮਿਹਰਬਾਨੀ ਕਰਕੇ ਅਤੇ ਪਹਿਲੇ ਆਪਣਾ ਫੈਸਲਾ ਕਰ ਲਓ ਵੀ ਤੁਸੀਂ ਕਿਹੜੇ ਪਾਸੇ ਹੋ। ਅੱਛਾ ਜੀ, ਆਖਰੀ ਦਮ ਤੱਕ ਆਪਣੇ ਹਕੂਕ ਦੀ ਜੰਗ ਲੜਦਾ ਰਹਾਂਗਾ, ਇਹ ਸ਼ਹਿਬਾਜ਼ ਸ਼ਰੀਫ ਨੇ ਆਖਿਆ ਵੀ ਨਾ ਬਈ ਯਾਰ ਤੂੰ ਨਾ ਆਖਰੀ ਦਮ ਤੱਕ ਲੜੀ, ਤੈਨੂੰ ਲੜਨ ਤੋਂ ਬਗੈਰ ਹੀ ਦੇ ਦੇਣੇ, ਤੂੰ ਮੰਗਿਆ ਕਰ। ਭਰਾ ਮੇਰੇ, ਤੇਰਾ ਕੰਮ ਹੈ ਮੰਗਣਾ, ਮੰਗਦਿਆਂ ਦਾ ਕੰਮ ਲੜਨਾ ਨਹੀਂ ਹੈਗਾ। ਅਤੇ ਇਹ ਬਿਆਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ। ਅਤੇ ਅਗਲਾ ਉਹਨਾਂ ਨੇ ਕਿਹਾ ਕਰਜ਼ ਸੇ ਨਿਜਾਤ ਕੇ ਲਈ ਜਾਨ ਲੜਾ ਦੂੰਗਾ। ਲਓ ਦੱਸੋ, ਕਮਾਲ ਦੀ ਗੱਲ ਹੈ ਯਾਰ, ਆਖਰੀ ਦਮ ਤੱਕ ਜਾਨ ਲੜਾ ਦੂੰਗਾ। ਇਹ ਪਤਾ ਨਹੀਂ ਕਿਹੜੇ ਫਿਲਮੀ ਡਾਇਲੋਗ ਨੇ, ਕਿਹੜਾ ਲਿਖਦਾ। ਮੈਨੂੰ ਲੱਗਦਾ ਹੈ ਵੀ ਲਾਹੌਰ ਹੁਣ ਫਿਲਮਾਂ ਤਾਂ ਬੰਦ ਹੋ ਗਈਆਂ ਨੇ। ਜਿਹੜਾ ਕੋਈ ਫਿਲਮਾਂ ਦਾ ਸਕ੍ਰਿਪਟ ਲਿਖਦਾ ਸੀ ਨਾ, ਉਹ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਆਪਣੇ ਮੀਡੀਆ 'ਚ ਰੱਖ ਲਿਆ। ਮੈਨੂੰ ਸ਼ੱਕ ਹੀ ਪੈਂਦਾ ਕਿ ਜਿਹੜਾ ਮਾਜ਼ੀ ਦੇ ਵਿੱਚ ਫਿਲਮਾਂ ਦੇ ਡਾਇਲੋਗ ਲਿਖਦਾ ਸੀ ਨਾ, ਉਹ ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਬਿਆਨ ਅਤੇ ਉਹਨਾਂ ਦੀ ਤਕਰੀਰਾਂ ਦੇ ਹਿਸਾਬ ਕਿਤਾਬ ਲਿਖਦਾ ਹੈ। ਕਿਉਂਕਿ ਸਮਝ ਮੇਰੀ ਤੋਂ ਬਾਹਰ ਹੈ ਵੀ ਸ਼ਹਿਬਾਜ਼ ਸ਼ਰੀਫ ਸਾਹਿਬ ਇਹੋ ਜਿਹੀਆਂ ਗੱਲਾਂ ਕਰਕੇ ਅਤੇ ਕਰਨਾ ਕੀ ਚਾਹੁੰਦੇ ਨੇ ਅਤੇ ਅੱਪੜਨਾ ਕਿੱਥੇ ਚਾਹੁੰਦੇ ਨੇ। ਬਹਰਹਾਲ ਉਹਨਾਂ ਨੇ ਆਖਿਆ ਵੀ ਇਸਲਾਮੀ ਨਜ਼ਰੀਆਤੀ ਕੌਂਸਲ ਨੌਜਵਾਨਾਂ ਨੂੰ ਪ੍ਰੋਪਗੰਡੇ, ਮਨਫੀ ਰਵੱਈਏ, ਗਲਤ ਬਿਆਨੀਏ, ਝੂਠ, ਬਦਕਾਰੀ ਵਗੈਰਾ ਤੋਂ ਬਚਣ ਦੀ ਜਿਹੜੀ ਹੈ ਨਾ ਉਹ ਤਲਕੀਨ ਕਰੇ। ਅੱਛਾ, ਇਸਲਾਮੀ ਨਜ਼ਰੀਆਤੀ ਕੌਂਸਲ ਨੌਜਵਾਨਾਂ ਨੂੰ ਤਾਂ ਤਨਕੀਦ ਕਰੇ, ਪਰ ਇਹ ਬਾਬਿਆਂ ਨੂੰ ਕਿਹਨੇ ਕਰਨੀ ਹੈ? ਤੁਹਾਡੇ ਵਰਗਿਆਂ ਨੂੰ। ਮਤਲਬ ਤੁਹਾਡੇ ਖਿਆਲ ਨਾਲ ਇਹ ਬਦਕਾਰੀ, ਝੂਠ ਸਾਰਾ ਕੁਝ ਨੌਜਵਾਨ ਕਰਦੇ ਨੇ, ਤੁਸੀਂ ਤਾਂ ਕੁਝ ਨਹੀਂ ਕਰਦੇ। ਤੁਸੀਂ ਜਦੋਂ ਮੂੰਹ ਖੋਲ੍ਹਦੇ ਹੋ ਆਪ ਝੂਠ ਮਾਰਦੇ ਹੋ।
ਤੇ ਮੈਂ ਤੇ ਆਨਾ ਹੈ ਵੀ ਇਸਲਾਮੀ ਨਜ਼ਰੀਆਤੀ ਕੌਂਸਲ ਜਿਹੜੀ ਹੈ ਪਹਿਲਾਂ ਸਾਡੇ ਕਰਪਟ ਬਾਬਿਆਂ ਤੇ ਕੰਮ ਕਰੇ, ਨੌਜਵਾਨਾਂ ਤੇ ਵੀ ਕਰੇ, ਪਰ ਪਹਿਲਾਂ ਕਰਪਟ ਬਾਬਿਆਂ ਤੇ ਕਰੇ। ਉਹ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਵਰਨਾ ਕੰਮ ਜਿਹੜਾ ਉਹ ਹੋਰ ਖਰਾਬ ਹੋ ਜਾਣਾ ਹੈ। ਅੱਛਾ ਜੀ, ਅਗਲੀ ਖਬਰ ਇਸਲਾਮਾਬਾਦ ਤੋਂ ਹੈ, ਜਿੱਥੋਂ ਪਤਾ ਇਹ ਲੱਗਦਾ ਹੈ ਵੀ ਮੁਹਸਨ ਨਕਵੀ ਸਾਹਿਬ ਨੇ 5000 ਦਰਖਤ ਕੱਟ ਛੜੇ ਨੇ। ਜ਼ਾਹਦਾ ਰਾਓ ਸਾਬਾ ਸਹਾਫੀ ਨੇ ABN ਦੀ, ਉਹਨਾਂ ਨੇ ਇਹ ਖਬਰ ਦਿੱਤੀ ਹੈ ਵੀ ਇਹ ਨਾ 2 ਪੁਲ ਬਣਾਉਣ ਦੇ ਚੱਕਰ ਦੇ ਵਿੱਚ ਸਪੀਡ 5000 ਦਰਖਤ ਕੱਟ ਛੜੇ ਨੇ। ਤੇ ਹੁਣ ਇਹਨਾਂ ਨੂੰ ਸਮਝ ਕੋਈ ਨਹੀਂ ਆਉਣ ਡਈ, ਹੁਣ ਨਵੇਂ ਦਰਖਤ ਲਾਉਂਦੇ ਨੇ, ਪਰ ਉਹਨਾਂ ਨੂੰ ਤਾਂ 10-15 ਸਾਲ ਲੱਗਣੇ ਨੇ ਉਹਨਾਂ ਦਰਖਤਾਂ ਨੂੰ ਕੋਈ ਸਿੱਧੇ ਪੱਧਰੇ ਹੁੰਦਿਆਂ। ਤੇ ਇਹਨਾਂ ਨੇ ਇਸਲਾਮਾਬਾਦ ਦੀ ਜਿਹੜੀ ਖੂਬਸੂਰਤੀ ਸੀ ਉਹਦੀ ਤਬਾਹੀ ਫੇਰ ਦਿੱਤੀ ਹੈ ਸਿਰਫ 2 ਪੁਲ ਬਣਾਉਣ ਦੇ ਚੱਕਰ 'ਚ। ਉਹ ਜ਼ਾਹਿਰ ਹੈ ਪੁਲ ਤਾਂ ਨਹੀਂ, ਅਸਲ ਤੇ ਇਹਨਾਂ ਵਿੱਚੋਂ ਆਪਣਾ ਮਾਲ ਪਾਣੀ ਆਪਣਾ ਕੱਟ ਲੈਣਾ। ਹੋਰ ਪੁਲ ਬਣਾਉਣ ਦੇ ਕਿਹੜੇ ਮਾਮਲਾਤ ਨੇ ਐਸੇ, ਜਾਂ ਇਹਨਾਂ ਨੂੰ ਐਡਾ ਕਿਹੜਾ ਚਾਅ ਸੀ ਪੁਲ ਬਣਾਉਣ ਦਾ, ਇਹਨਾਂ ਨੇ ਤਾਂ ਆਪਣੀ ਦਿਹਾੜੀ ਉਹਦੇ ਵਿੱਚੋਂ ਲਾਉਣੀ ਹੈ। ਅੱਛਾ ਜੀ, ਅਗਲੀ ਖਬਰ ਅਲੀ ਅਮੀਨ ਗੰਡਾਪੁਰ ਸਾਹਿਬ ਦਾ ਇੱਕ ਪੁਰਾਣਾ ਬਿਆਨ ਜਿਹੜਾ ਉਹਨੂੰ ਧਮਾ ਦਿੱਤਾ ਹੈ ਦੁਬਾਰਾ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ। ਫਿਲਹਾਲ ਤਾਂ ਉਹਨਾਂ ਦੀ ਇਮਰਾਨ ਖਾਨ ਸਾਹਿਬ ਨਾਲ ਮੇਰੇ ਇਲਮ ਦੇ ਵਿੱਚ ਨਹੀਂ ਕਿ ਕੋਈ ਮੁਲਾਕਾਤ ਹੋਈ ਹੈ, ਇੱਕ ਪੁਰਾਣੀ ਮੁਲਾਕਾਤ ਹੋਈ ਸੀ ਅੱਜ ਤੋਂ 2-4 ਮਹੀਨੇ ਪਹਿਲਾਂ, ਔਰ ਉਹਨਾਂ ਦਾ ਪੁਰਾਣਾ ਬਿਆਨ ਹੈ ਉਹ ਉਹਨਾਂ ਨੇ ਆਖਿਆ ਸੀ ਵੀ ਇਮਰਾਨ ਖਾਨ ਪਾਕਿਸਤਾਨ ਦੀ ਖਾਤਰ ਸਭ ਨੂੰ ਮਾफ़ ਕਰਨ ਦਾ ਕਹਿ ਦਿੱਤਾ ਹੈ, ਸਟੈਬਲਿਸ਼ਮੈਂਟ ਨੇ ਵੀ ਰਜ਼ਾਮੰਦੀ ਜ਼ਾਹਿਰ ਕਰ ਦਿੱਤੀ। ਇਹ ਉਹਨਾਂ ਦਾ ਇੱਕ ਪੁਰਾਣਾ ਬਿਆਨ ਸੀ, ਮੇਰਾ ਖਿਆਲ 3 ਮਹੀਨੇ 4 ਮਹੀਨੇ ਪਹਿਲਾਂ। ਉਹਨੂੰ ਹੀ ਹੁਣ ਦੁਬਾਰਾ ਨਵੇਂ ਸਿਰੇ ਲਾਂਚ ਕੀਤਾ ਗਿਆ ਹੈ, ਅਤੇ ਲਾਂਚ ਵੀ ਪ੍ਰੋ ਸਟੈਬਲਿਸ਼ਮੈਂਟ ਜਿਹੜੇ ਚੈਨਲ ਨੇ ਉਹਨਾਂ ਨੇ ਕੀਤਾ। ਹੁਣ ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਉਹ ਕਰਨਾ ਕੀ ਚਾਹੁੰਦੇ ਨੇ। ਮੇਰਾ ਖਿਆਲ ਹੈ ਕਿ ਈਦ ਤੋਂ ਬਾਅਦ ਜਿਹੜੀ ਮੁਹਿੰਮ ਇਮਰਾਨ ਖਾਨ ਸਾਹਿਬ ਇੱਕ ਨਵੀਂ ਜਿਹੜੀ ਇhtਜਾਜੀ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਨੇ, ਉਹਦੇ ਵਿੱਚ ਰੋੜੇ ਪਾਉਣ ਵਾਸਤੇ, ਮਤਲਬ ਲੋਕਾਂ ਨੂੰ ਇਹ ਫੀਲਿੰਗ ਦੇਣ ਵਾਸਤੇ ਵੀ ਗੱਲ ਜਿਹੜੀ ਹੈ ਉਹ ਬਣ ਗਈ ਹੈ, ਹੁਣ ਕੋਈ ਇhtਜਾਜ ਕਰਨ ਦੀ ਲੋੜ ਨਹੀਂ ਹੈ, ਗੱਲਬਾਤ ਹੋ ਗਈ ਹੈ ਅਤੇ ਇਮਰਾਨ ਖਾਨ ਸਾਹਿਬ ਬਾਹਰ ਆ ਰਹੇ ਨੇ। ਇਹੋ ਜਿਹਾ ਇੱਕ ਝੂਠਾ ਇੰਪ੍ਰੈਸ਼ਨ ਬਣਾਉਣ ਵਾਸਤੇ ਇਹ ਪੁਰਾਣੀ ਖਬਰ ਨੂੰ ਨਵੇਂ ਤਰੀਕੇ ਦੇ ਨਾਲ ਜਿਹੜੀ ਹੈ ਉਹ ਲਾਂਚ ਕੀਤਾ ਗਿਆ। ਹੋਰ ਮੈਨੂੰ ਇਹਦੇ ਵਿੱਚ ਕੋਈ ਵਜ੍ਹਾ ਜਿਹੜੀ ਹੈ ਉਹ ਨਜ਼ਰ ਨਹੀਂ ਆਉਂਦੀ। ਅੱਛਾ ਜੀ, ਤਾਰਿਕ ਫਾਤਮੀ ਸਾਹਿਬ ਇਸ ਵੇਲੇ ਅਮਰੀਕਾ ਆਏ ਨੇ। ਤਾਰਿਕ ਫਾਤਮੀ ਸਾਹਿਬ ਕੌਣ ਨੇ? ਇਹ ਐਡਵਾਈਜ਼ਰ ਨੇ ਜਨਾਬ ਫੋਰਨ ਅਫੇਅਰਸ ਦੇ ਉੱਤੇ ਸ਼ਹਬਾਜ਼ ਸ਼ਰੀਫ ਸਾਹਿਬ ਦੇ। ਪਤਾ ਨਹੀਂ ਕਿਤੇ ਅਜਾਇਬ ਘਰ 'ਚ ਰੱਖੇ ਨੇ, ਕਿਉਂਕਿ ਪਿਛਲੇ ਸਾਲ ਤੋਂ ਤਾਂ ਇਹਨਾਂ ਦਾ ਪਤਾ ਨਹੀਂ ਲੱਗਾ, ਨਾ ਕਿਤੇ ਇਹਨਾਂ ਦਾ ਚਿਹਰਾ ਕਰਾਇਆ, ਨਾ ਤਸਵੀਰ ਨਜ਼ਰ ਆਈ, ਨਾ ਕਦੇ ਨਾਂ ਨਜ਼ਰ ਆਇਆ। ਹੁਣ ਅਚਾਨਕ ਇਹ ਅਮਰੀਕਾ 'ਚ ਨਜ਼ਰ ਆਏ ਨੇ ਅਤੇ ਇੱਥੇ ਇਹ ਕਾਂਗਰਸਮੈਨਾਂ ਵਗੈਰਾ ਦੇ ਨਾਲ ਮੁਲਾਕਾਤ ਕਰਦੇ ਫਿਰਦੇ ਨੇ। ਅਤੇ ਚੱਲੇ ਕਾਰਤੂਸ ਨੇ, ਮਤਲਬ ਮੈਂ ਮੁਹਾਵਰਤਨ ਕਹਿ ਰਿਹਾ ਵੀ ਚੱਲੇ ਕਾਰਤੂਸ ਨੇ, ਵੈਸੇ ਵੀ ਚੱਲੇ ਹੀ ਕਾਰਤੂਸ ਨੇ। ਅਤੇ ਇਹਨਾਂ ਨੇ ਹੁਣ ਕੀ ਕਰਨੀਆਂ ਮੁਲਾਕਾਤਾਂ ਅਤੇ ਕੀ ਨਹੀਂ ਕਰਨੀਆਂ। ਬਹਰਹਾਲ ਇਹ ਉੱਥੋਂ ਹੁਣ ਤੁਰੇ ਨੇ। ਪਹਿਲਾਂ ਤੁਹਾਨੂੰ ਪਤਾ ਮੁਹਸਨ ਨਕਵੀ ਸਾਹਿਬ ਵੀ ਤੁਰੇ ਸਨ। ਜੋ ਨਤੀਜਾ ਉਹਨਾਂ ਦੇ ਆਉਣ ਦਾ ਹੋਇਆ ਸੀ ਉਹੀ ਇਹਨਾਂ ਦੇ ਆਉਣ ਦਾ ਹੋਣਾ ਹੈ। ਲੇਕਿਨ ਚਲੋ ਚੰਗਾ, ਇਹਨਾਂ ਨੂੰ ਕਿਸੇ ਅਜਾਇਬ ਘਰ 'ਚੋਂ ਕੱਢ ਕੇ ਸਰਕਾਰੀ ਜ਼ਾਹਿਰ ਤਨਖਾਹ ਅਤੇ ਮੁਰਾਦ 'ਤੇ ਲੈ ਹੀ ਰਹੇ ਹੋਣੇ ਨੇ, ਅਤੇ ਚਲੋ ਕਮ ਅਜ਼ ਕਮ ਕਿਤੇ ਲਾਂਚ ਕੀਤਾ, ਧੁੱਪ ਛੁੱਪ ਲਵਾਈ, ਇਹਨਾਂ ਨੂੰ ਬਾਹਰ 'ਤੇ ਨਿਕਲੇ ਨੇ। ਬਹਰਹਾਲ ਇਹ ਕੀ ਕਰਦੇ ਨੇ, ਅੱਗੋਂ ਕੀ ਹੁੰਦਾ, ਉਹ ਜੋ ਵੀ ਇਹਦੇ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖਾ।